ਹਿੰਦੂਆਂ ਦੀ ਕੋਈ ਨਿਸ਼ਾਨੀ ਨਿਸ਼ਾਨੀ ਹੁੰਦੀ ਹੈ ਕੋਈ ਤੁਹਾਡੇ ਉਹ ਕਈਆਂ ਨੇ ਪਾਇਆ ਹੁੰਦਾ ਗੱਲ ਉਹ ਕੀ ਧਾਗਾ ਜੇ ਕੋਈ ਉਹਨੂੰ ਕਹਿੰਦੇ ਜੰਜੂ ਹੁੰਦਾ ਜੰਜੂ। ਚਾਚਾ ਕਿਸ਼ਨ ਦਾਸ ਸੀ ਮੇਰਾ ਚਾਚਾ ਨਨਕਾਣਾ ਸਾਹਿਬ ਤੋਂ ਲੁੱਟ ਟੁਰ ਗਏ ਨੇ। ਧੀਆਂ ਜਿਹੜੀਆਂ ਸਾਂਝੀਆਂ ਹੁੰਦੀਆਂ ਨੇ ਭਾਵੇਂ ਉਹ ਕਿਸੇ ਵੀ ਮਜ਼ਹਬ ਕਿਸੇ ਵੀ ਧਰਮ ਦੀਆਂ ਹੋਣ ਤੇ ਅਗਰ ਸਾਡੇ ਨਾਲ ਅੱਲਾ ਨਾ ਕਰੇ ਕੋਈ ਇੰਜ ਦਾ ਮਸਲਾ ਬਣੇ ਕਿਤੇ ਰੱਖੇ ਹੋਣ ਉਹਨਾਂ ਲਾਲਚ ਆਣ ਕੇ ਜਿਹੜਾ ਇਹਨਾਂ ਨੂੰ ਜਵਾਬ ਦਿੱਤਾ ਕਿ ਤੁਸੀਂ ਸਮਾਨ ਨਹੀਂ ਬਣਾਇਆ ਥੋੜਾ ਜਿਹੜਾ ਪੜਦਾ ਰਿਹਾ ਨਾ ਔਖਾ ਲੱਗਦਾ ਸੀ। ਗੁਰਮੁਖੀ ਨਹੀਂ ਔਖਾ ਨਹੀਂ ਲੱਗਦਾ ਅੱਛਾ ਫਿਰ ਉੱਥੇ ਸ਼ਹਿਰ 4 ਦਿਨ ਰਿਹਾ ਤੇ ਫਿਰ अस्सलाम वालेकुम जी मैं ਤੁਹਾਡਾ ਆਪਣਾ ਵੀਰ ਮੁਹੰਮਦ ਤਨਵੀਰ ਨਾਜ਼ਰੀਨ ਅੱਜ ਇੱਕ ਤੁਹਾਨੂੰ ਹਿੰਦੂ ਖਾਨਦਾਨ ਨਾਲ ਮਿਲਾਨੇ ਆ ਜਿਹੜਾ ਇਹ ਜੜ੍ਹਾਂ ਵਾਲਾ ਤੇ ਇਸ ਪਿੰਡ ਵਿੱਚ ਰਹਿ ਰਿਹਾ ਜ਼ਿਲ੍ਹਾ ਲੈਲਪੁਰ ਉਹ ਹਿੰਦੂ ਖਾਨਦਾਨ ਪੂਰਾ ਜਿਹੜਾ ਇੱਕ ਖਾਨਦਾਨ ਹੈ ਪੂਰੇ ਪਿੰਡ ਦੇ ਵਿੱਚ ਇੱਕੋ ਹੀ ਘਰ ਇੱਥੇ ਤੇ ਬਾਕੀ ਸਾਰੇ ਜਿਹੜੇ ਮੁਸਲਮਾਨ ਨੇ ਇੱਥੇ ਤੁਹਾਨੂੰ ਉਹਨਾਂ ਦਾ ਜਿਹੜਾ ਅੱਜ ਪਿੰਡ ਵੀ ਵਿਖਾਉਂਦੇ ਆ ਤੇ ਉਹਨਾਂ ਦੇ ਘਰ ਦਾ ਵਿਜ਼ਿਟ ਕਰਾਉਂਦੇ ਆ ਤੇ ਨਾਲੇ ਉਹ ਜਿਹੜੇ ਇੱਥੇ ਰਹਿ ਰਹੇ ਨੇ ਹਿੰਦੂ ਜਿਹੜਾ ਖਾਨਦਾਨ ਇੱਕ ਹੈਗਾ ਪਰਿਵਾਰ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਨੂੰ ਪੁੱਛਾਂਗੇ ਕਿ 47 ਟਾਈਮ ਉਹ ਕਿਉਂ ਨਹੀਂ ਚੜ੍ਹਦੇ ਪੰਜਾਬ ਵੰਡ ਟਾਈਮ ਗਏ ਜਦੋਂ 47 ਦੀ ਵੰਡ ਹੋਈ ਸੀ ਤੇ ਉਹਨਾਂ ਦੇ ਬਕਾਇਆ ਰਿਸ਼ਤੇਦਾਰ ਕਿਉਂ ਚਲੇ ਗਏ ਤੇ ਕਿਹੜੇ ਕਿਹੜੇ ਗਏ ਨੇ ਤੇ ਹੁਣ ਉਹ ਇਸ ਟਾਈਮ ਜਿਹੜਾ ਆਪਣੀ ਜ਼ਿੰਦਗੀ ਇਸ ਪਿੰਡ ਦੇ ਵਿੱਚ ਕਿਵੇਂ ਗੁਜ਼ਾਰ ਰਹੇ ਨੇ ਮੁਸਲਮਾਨਾਂ ਵਿੱਚ ਕਿਆ ਉਹਨਾਂ ਨੂੰ ਤੰਗ ਕਰਦਾ ਤੇ ਉਹ ਕਿਸ ਹਾਲਤ 'ਚ ਖੁਸ਼ ਨੇ ਜਾਂ ਕਿਵੇਂ ਨੇ ਸਾਰੀਆਂ ਗੱਲਾਂ ਜਿਹੜੀਆਂ 47 ਪਹਿਲਾਂ ਵਾਲੀਆਂ ਉਹਨਾਂ ਨਾਲ ਕਰਾਂਗੇ ਤੇ ਸਾਡਾ ਵੀਡੀਓ ਨਾਲ ਜੁੜ ਕੇ ਰਹਿਣਾ ਵੀਡੀਓ ਅੱਛਾ ਲੱਗੇ ਤਾਂ ਲਾਈਕ ਸ਼ੇਅਰ ਲਾਜ਼ਮੀ ਕਰਨਾ ਸਾਰਾ ਤੁਹਾਨੂੰ ਪਿੰਡ ਵੀ ਉਹਨਾਂ ਦਾ ਵਿਖਾ ਦਿੰਦੇ ਆ ਤੇ ਉਹਨਾਂ ਰਹਿਣ ਸਹਿਣ ਜਿਹੜਾ ਵਿਖਾਉਂਦੇ ਆ ਕਿਉਂਕਿ ਸਾਰੇ ਇੱਥੇ ਮੁਸਲਮਾਨ ਨੇ ਜਿਵੇਂ ਮੈਂ ਅੱਗੇ ਤੁਹਾਨੂੰ ਦੱਸਦੇ ਉਹ ਇੱਕੋ ਹੀ ਘਰ ਜਿਹੜਾ ਹਿੰਦੂ ਖਾਨਦਾਨ ਹੈ ਪਿੰਡ ਦੇ ਵਿੱਚ ਚਲੋ ਚੱਲਦੇ ਆ ਤੁਹਾਨੂੰ ਸਾਰਾ ਪਹਿਲਾਂ ਪਿੰਡ ਵਿਖਾਉਂਦੇ ਹਾਂਜੀ ਦੋਸਤੋ ਅਸੀਂ ਆ ਗਏ ਇਹਨਾਂ ਦੇ ਘਰ ਜਿਹੜਾ ਤੁਹਾਨੂੰ ਅੱਗੇ ਗੱਲ ਅਸੀਂ ਕੀਤੀ ਕਿ ਜਿਹੜਾ ਪਰਿਵਾਰ ਇੱਥੇ ਹਿੰਦੂਆਂ ਦਾ ਪਿੰਡ 'ਚ ਤੇ ਆ ਸਾਡੇ ਨਾਲ ਬੈਠੇ ਹਾਂ ਭਾਈ ਸੁਣਾਓ ਕੀ ਹਾਲ ਹੈ ਠੀਕ ਹੈ ਬਿਲਕੁਲ ਠੀਕ ਹੈ। ਥੋੜਾ ਕੋ ਆਪਣਾ ਤਾਰਫ ਕਰਾ ਨਾ ਕੀ ਤੁਹਾਡਾ ਅਰਫਾਨ ਚੰਦ। ਇਰਫਾਨ ਚੰਦ ਅੱਛਾ ਤੇ ਭਾਈ ਇਰਫਾਨ ਉਹ ਬਾਬਾ ਜੀ ਕਿੱਥੇ ਅੱਜ ਬਾਬੇ ਕਿਤੇ ਗਏ ਨੇ। ਅੱਛਾ ਅੱਬੇ ਤੁਹਾਡੇ ਦਾ ਨਾਂ ਕੀ ਬਾਬੇ ਦਾ ਮੰਗਾ ਦਾਸ। ਮੰਗਾ ਦਾਸ ਅੱਛਾ ਤੁਹਾਡੇ ਅੱਗੇ ਵੀ ਅਸੀਂ ਕਰਕੇ ਗਏ ਸੀ ਵੀਡੀਓ ਸਾਨੂੰ ਨਾ ਫਿਰ ਕੁਝ ਲੋਕਾਂ ਨੇ ਕਿਹਾ ਸੀ ਕਿ ਦੁਬਾਰਾ ਜਿਹੜਾ ਨਾ ਫਿਰ ਕਰੋ ਉਹਨਾਂ ਨਾਲ ਗੱਲਬਾਤ ਮਜ਼ੀਦ ਤਫਸੀਲੀ ਤੇ ਭਾ ਇਰਫਾਨ ਹਾਂਜੀ ਤੁਹਾਡਾ ਪੂਰੇ ਪਿੰਡ ਦੇ ਵਿੱਚ ਕੀ ਘਰ ਹਾਂਜੀ ਇੱਕ ਹੀ ਘਰ ਹੀ ਆ ਸਾਡਾ। ਤੇ ਆਪਣੇ ਪਰਿਵਾਰ ਦੇ ਕਿੰਨੇ ਕੁ ਜੀ ਨੇ ਤੁਹਾਡੇ ਸਾਰੇ ਮੇਰੇ ਆਪਣੇ ਜੀ ਨੇ 3 ਬੱਚੇ ਨੇ ਮੇਰੇ ਤੇ 4 ਕੁੜੀਆਂ 4 ਬੱਚੇ ਨੇ ਹਾਂਜੀ 7 ਬੱਚੇ ਨੇ। ਅੱਛਾ ਵਾਲਦਾ ਤੁਹਾਡੀ ਹੈ ਅੰਮੀ ਵਾਲਦਾ ਮੇਰੀ ਫੌਤ ਹੋ ਗਈ ਤੇ ਅੱਬਾ ਹੈ ਅੱਬਾ ਬਾਬਾ ਮੰਗਾ ਦਾਸ ਅੱਛਾ ਅੱਛਾ ਸਹੀ ਹੈ ਹੁਣ ਬਾਬਾ ਮੰਗਾ ਦਾਸ ਉੱਥੇ ਆ ਹਾਂਜੀ ਹੁਣ ਉਹਦੀ ਕਮੀ ਤੁਹਾਂ ਕਰਨੀ ਪੂਰੀ ਤੁਹਾਨੂੰ ਗੱਲਾਂ ਗੁੱਲਾਂ ਕੋਈ ਸੁਣਾਓ ਕਿ 47 ਟਾਈਮ ਸਾਰੇ ਜੋ ਇੱਥੇ ਚਲੇ ਗਏ ਨੇ ਹਾਂਜੀ ਜਿੰਨੇ ਸਿੱਖ ਸਰਦਾਰ ਹਾਂਜੀ ਜਦੋਂ ਵੰਡ ਹੋਈ ਸੀ ਤੇ ਤੁਹਾਡੇ ਵੱਡਿਆਂ ਕੋਲ ਚੱਲ ਤੂੰ ਪੁੱਛੇਗਾ ਆਪਣੇ ਅੱਬੇ ਕੋਲੋਂ ਤੇ ਉਦੋਂ 1900 ਗਏ ਸਾਡੇ ਬਜ਼ੁਰਗ ਹੀ ਹਾਂਜੀ ਉਹ ਰਹਿ ਗਏ ਇੱਧਰ ਹੀ ਨਹੀਂ ਗਏ ਉਸ ਟਾਈਮ ਬਜ਼ੁਰਗ ਹੀ ਦੱਸਦੇ ਨੇ ਬਸ ਅਸੀਂ ਨਹੀਂ ਸਾਡਾ ਦਿਲ ਹੀ ਨਹੀਂ ਕੀਤਾ ਜਾਣ ਨੂੰ ਅਸੀਂ ਰਹਿ ਗਏ ਇੱਧਰ ਹੀ ਉਹ ਕਮਜ਼ੋਰੀ ਦੀ ਵਜ੍ਹਾ ਤੋਂ ਹੋਏਗੀ ਜਾਂ ਪਤਾ ਨਹੀਂ ਹੁਣ ਕੀ ਪਤਾ ਰਹਿ ਗਏ ਇੱਧਰ ਹੀ ਰਹਿ ਗਏ। ਹੁਣ ਕਿਵੇਂ ਦਾ ਆਪਣਾ ਵਸੇਬ ਪਿੰਡ ਵਾਲਿਆਂ ਦਾ ਹਾਂ ਠੀਕ ਹੈ ਜੀ ਮਾੜਾ ਜਿਹਾ ਬਿਲਕੁਲ ਸਹੀ ਨੇ ਪਿੰਡ ਵਾਲੇ ਠੀਕ ਨੇ ਸਾਡੇ ਨਾਲ ਸਹੀ ਬਸੋ ਸਹੀ ਹਾਂ ਬਿਲਕੁਲ ਸਹੀ ਗੱਲ ਬਸੋਂ ਬਿਲਕੁਲ ਠੀਕ ਨੇ ਸਾਰਿਆਂ ਨਾਲ ਸਾਡੇ ਗੱਲਬਾਤ। ਆਪਣੀ ਕੋਈ ਜ਼ਮੀਨ ਕੋਈ ਜਾਇਦਾਦ ਕੋਈ ਪਲਾਟ ਪੁੱਛਾਂ ਜ਼ਮੀਨ ਕੋਈ ਨਹੀਂ ਸਾਡੀ ਕੋਈ ਨਹੀਂ ਨਹੀਂ ਗੁਜ਼ਰ ਬਸਰ ਕਿਵੇਂ ਕਰਦੇ ਪਏ ਫਿਰ ਬਸ ਦਿਹਾੜੀ ਦੱਪਾ ਲਾ ਲੋ ਕੇ ਦਿਹਾੜੀ ਛੱਡ ਲਾਈਦੀ ਆ ਉਹਦੇ ਤੇ ਬੁੱਤਾ ਬਸ ਚੱਲਦਾ ਹੀ ਪਿਆ ਕੰਮ ਜੀ ਬੜਾ ਚੰਗਾ ਮਿਤਾਰਾ ਮਜਰ ਹੋਈ ਯਾਰ ਹਾਂਜੀ
ਅੱਛਾ ਬੱਚੇ ਤੁਸੀਂ ਦੱਸਿਆ, ਬੱਚਿਆਂ ਦੇ ਨਾਂ ਨਹੀਂ ਦੱਸਿਆ ਮੈਨੂੰ ਕੀ ਨੇ। ਬੱਚਾ ਵੱਡੇ ਦਾ, ਵੱਡੀ ਬੱਚੀ ਆ ਉਹ ਪੂਰੋ ਆ, ਆਪਣੇ ਪੂਰਨ ਦੇ ਖੂਹ ਦੀ ਉਹਦੀ ਦੁਆ ਨਾਲ ਹੋਈ ਸੀ, ਤੇ ਮੇਰੇ ਬੱਚੇ ਨੇ ਪਹਿਲਾਂ ਫੌਤ ਹੋ ਜਾਂਦੇ ਹਨ। ਅੱਛਾ ਤੇ ਉਹ ਬੱਚੀ ਦਾ ਨਾਮ ਪੂਰੋ ਆ, ਤੇ ਇਹ ਮੁੰਡਾ ਜਿਹੜਾ ਦਾ ਨਾਮ ਪੂਰਨ ਚੰਦ ਆ, ਉਹਦੀ ਪੂਰਨ ਦੀ ਦੁਆ ਨਾਲ ਹੋਏ ਸਨ। ਤੇ ਇਹ ਤੇ ਬੱਚੀ ਪੂਰਨ ਚੰਦ ਉਹ ਜਿਹੜਾ ਉਧਰ ਹਾਂ ਸਿਆਲਕੋਟ ਸਾਹਿਬ ਪੂਰਨ ਦਾ ਖੂਹ। ਜਿਸ ਪੂਰਨ ਦਾ ਖੂਹ। ਅੱਛਾ ਹਾਂਜੀ ਅੱਛਾ ਉੱਥੇ। ਤੇ ਬੱਚੀ ਵੱਡੀ ਨਾਲ ਪੂਰੋ ਰੱਖਿਆ ਦਾ, ਤੇ ਮੁੰਡਾ ਉਸ ਤੋਂ ਛੋਟਾ ਇਹਦਾ ਨਾਮ ਪੂਰਨ ਚੰਦ ਰੱਖਿਆ ਦਾ। ਅੱਛਾ ਅੱਛਾ। ਤੇ ਦੋ ਬੱਚੇ ਨੇ ਮੇਰੇ, ਉਹ ਸਰਦਾਰ ਨੇ, ਇੱਕ ਭਗਤ ਸਿੰਘ ਆ, ਇੱਕ ਜੋਗਿੰਦਰ ਸਿੰਘ ਆ। ਉਹ ਦੋ ਸਰਦਾਰ ਨੇ। ਹਾਂਜੀ ਦੋ ਸਰਦਾਰ। ਅੱਛਾ ਅੱਛਾ। ਹਾਂਜੀ ਹੋਰ ਬੱਚੀਆਂ ਜਿਹੜੀਆਂ ਚਾਰ ਸਨ, ਦੂਸਰੀਆਂ ਦਾ ਨਾਂ ਕੀ ਨੇ ਛੋਟੀਆਂ? ਦੂਜੇ ਪੂਜਾ, ਇੱਕ ਬਬਲੀਨ, ਹਾਂ ਹਾਂ। ਬਮਨੀਤ। ਅੱਛਾ ਅੱਛਾ। ਹਾਂਜੀ ਇਹ ਆਪਣੇ ਬੱਚੇ। ਹਾਂਜੀ। ਅੱਛਾ ਅੱਛਾ। ਤੇ ਭਾ ਪੂਰਨ ਵੀ ਵੱਡਾ ਹੋਇਆ, ਕੋਈ ਬੱਚੀ ਜਾਂ ਬੱਚਾ, ਕੋਈ ਵਿਆਹ ਵੀ ਕਿ ਨਹੀਂ ਹਜੇ? ਭਾਈ ਉਹ ਕੀਤਾ ਦਾ ਸੀ, ਉਹ ਨਨਕਾਣਾ ਸਾਹਿਬ, ਉਹ ਲੋਧੀ ਹਾਂ, ਕੋ ਸਮਾਨ ਦੇ ਲੋਧੀ ਹਾਂ, ਤੇ ਮੈਂ ਕਮਜ਼ੋਰ ਬੰਦਾ ਸਾਂ, ਸਮਾਨ ਜਿਹੜਾ ਕੋਈ ਨਹੀਂ ਮੈਂ ਚੀਜ਼ ਦੇ ਸਕਦਾ, ਇਸ ਕਰਕੇ 7 ਕੁ ਦਿਨ ਰਹਿੰਦੇ ਹਨ ਵਿਆਹ 'ਚ। ਅੱਛਾ ਦਿਨ ਪਏ ਸਨ? ਦਿਨ ਪਾਏ ਦੇ। ਅੱਛਾ। ਦਿਨ ਪਾਏ ਦੇ। ਹਾਂ। ਤੇ ਉਹ ਇੱਥੇ ਘਰ ਆਣ ਕੇ ਜਵਾਬ ਦੇ ਕੇ ਟੁਰ ਗਏ। ਨਹੀਂ ਲੋਧੀ ਤੋਂ ਮਰਾਦ ਥੋੜਾ ਕੁ ਸਾਡੇ ਵੇਖਣਾ ਪਤਾ ਲੱਗਣਾ ਕੀ ਤੁਸੀਂ ਕਹਿ ਰਹੇ ਕਿ ਉਹ ਸਮਾਨ ਦੀ ਡਿਮਾਂਡ ਕੀਤੀ ਬਣਾ? ਹਾਂ ਸਮਾਨ ਦੀ ਡਿਮਾਂਡ ਹੀ ਉਹਨਾਂ ਕੋਲ ਵੀ ਹੋ ਸਕਦਾ, ਇਹਨੇ ਮਾੜਾ ਬੰਦਿਆਂ ਨੇ ਸਾਨੂੰ ਕੀ ਦੇਣਾ, ਇਸ ਕਰਕੇ ਉਹ ਰਿਸ਼ਤਾ ਛੱਡ ਦਿੱਤਾ। ਓਏ ਹਾਂ ਸਮਾਨ ਤੇ ਦੀ ਪਹਿਲਾਂ ਉਹ ਕੀ ਉਹਨਾਂ ਨੇ ਨਜ਼ਰ ਅੰਦਾਜ਼ ਕੀਤਾ, ਫਿਰ ਕਿਵੇਂ ਦੇ ਬੰਦੇ ਆਪਣੀ ਬੇਇੱਜ਼ਤੀ ਕਰਾਈ ਤੇ ਹਾਂ ਬਸ ਐਵੇਂ ਦੇ ਕੀਤਾ ਕਿੱਥੇ ਸੀ? ਨਨਕਾਣਾ ਸਾਹਿਬ। ਹੁਣ ਉਹ ਸਰਦਾਰ ਬਾਹਮਣ ਨੇ, ਤੇ ਬਾਹਮਣ ਸਰਦਾਰ ਬਣੇ ਦੇ ਨੇ। ਅੱਛਾ ਅੱਛਾ। ਤੁਹਾਡਾ ਪਿੰਡ ਜਿਹੜਾ ਇਹ ਕਿਹਦੇ ਚ, ਨਨਕਾਣੇ ਚ ਜ਼ਿਲ੍ਹੇ ਚ ਕਿ? ਇਹ ਨਨਕਾਣਾ ਜ਼ਿਲ੍ਹਾ ਨਹੀਂ, ਲੈਲਪੁਰ ਚ? ਲੈਲਪੁਰ, ਜਿਹਨੂੰ ਪਹਿਲਾਂ ਲੈਲਪੁਰ ਕਹਿੰਦੇ ਹਨ, ਹੁਣ ਜ਼ਿਲ੍ਹਾ ਫੈਸਲਾਬਾਦ ਬਣ ਅੱਛਾ ਅੱਛਾ। ਹਾਂਜੀ ਸਾਡਾ ਪਿੰਡ ਇੱਥੇ। ਅੱਛਾ ਤੁਹਾਡਾ ਪਿੰਡ ਇਹਦੇ ਚ ਪੈਂਦਾ? ਹਾਂਜੀ। ਸਹੀ ਸਹੀ। ਅੱਛਾ ਤੇ ਉਹਦੇ ਤੋਂ ਰਹਿ ਗਿਆ ਉਹਨਾਂ ਦੇ ਰਿਸ਼ਤੇਦਾਰਾਂ ਜਾਂ ਤੁਹਾਡੇ ਰਿਸ਼ਤੇਦਾਰ ਨੇ ਵਿੱਚ ਪਏ ਸਮਝਾਇਆ ਕੋਈ? ਸਾਰੇ ਹੀ ਆਖਿਆ ਉਹ ਪਾਸੋਂ। ਅੱਛਾ ਉੱਬੜ ਸਨ ਕੋਈ ਰਿਸ਼ਤੇਦਾਰ? ਬੜੀਆਂ ਨੇ ਸਾਡੇ ਕੋਲ, ਅੱਗੇ ਮੇਰੀ ਤਾਏ ਦੀ ਧੀ ਉਹਨਾਂ ਦੇ ਚਾਚੇ ਦੇ ਪੁੱਤਰ ਨਾਲ ਰਹੀ ਦੀ ਆ। ਹੈ ਹਿੰਦੂ ਸਨ ਕਿ ਸਿੱਖ ਪਰਿਵਾਰ ਸੀ? ਬਾਹਮਣ, ਜਿਹਨਾਂ ਲੋਕ ਬਾਹਮਣ ਸੱਦੇ ਨੇ ਉਹ ਲੋਕ। ਤੇ ਬਾਹਮਣ ਤਾਂ ਕਹਿੰਦੇ ਨਾਲੇ ਬੜੇ ਜਿਹੜੇ ਤੁਹਾਡੇ ਮੋਤਬਰ ਗਨੀਦੇ ਹਿੰਦੂਆਂ ਵਿੱਚ। ਪਤਾ ਨਹੀਂ ਕਿਹੜੇ ਬਾਹਮਣ ਸਨ। ਲੇਕਿਨ ਸਾਡੇ ਵਿੱਚ ਨਾ ਭਾਵੇਂ ਮੁਸਲਮਾਨ ਨੇ ਭਾਵੇਂ ਕੋਈ ਵੀ, ਥੋੜਾ ਕੋਈ ਲਾਲਚ ਬੜਾ ਅੱਜਕੱਲ ਵੜ ਗਿਆ ਨਾ ਜਹੇਜ ਦਾ, ਵੀ ਕੀ ਦੇਣਗੇ ਕੋਈ ਐਵੇਂ ਚੀਜ਼ਾਂ ਨਾ, ਭਾਵੇਂ ਹਿੰਦੂ ਨੇ, ਭਾਵੇਂ ਸਿੱਖ, ਤੇ ਭਾਵੇਂ ਮੁਸਲਮਾਨ ਨੇ। ਬਿਲਕੁਲ। ਸਾਡੇ ਇੱਧਰ ਬੜਾ ਇਹ ਬੜਾ ਮੇਰੇ ਕੋਲ ਜੀ ਜਹੇਜ ਜਿਹੜੀ ਹੈ ਨਾ, ਕੋਈ ਨਹੀਂ ਸੀ ਹਿਸਾਬ ਕਿਤਾਬ ਏਡਾ, ਜਹੇਜ ਨਹੀਂ ਸੀ ਦੇਣ ਜੋ ਕੰਮ। ਇਸ ਵਜ੍ਹਾ ਤੋਂ ਹਾਂ ਆਪਣੀ ਉੱਕਾ ਜ਼ਮੀਨ ਕੋਈ ਨਹੀਂ ਮਾੜੀ? ਨਹੀਂ ਕੋਈ ਨਹੀਂ। ਤੇ ਆ ਘਰ ਜਿਹੜਾ ਮਾੜਾ ਮੋਟਾ ਹੈ ਆਪਣਾ? ਇਹ ਆਪਣੇ ਘਰ ਮੇਰਾ ਆਪਣਾ। ਅੱਛਾ ਅੱਛਾ। ਤੇ ਪੂਰਨ ਕੀ ਕਰਦਾ? ਪੂਰਨ ਕੌਡੀ ਕੁੜੀ ਦਾ ਸ਼ੌਕ ਹੈ, ਕੌਡੀ ਖੇਡਦਾ ਜੀ। ਨਹੀਂ ਨਾਲ ਦਿਹਾੜੀ ਛਾੜੀ ਇਹ ਨਹੀਂ ਕਰਦਾ ਹੈਗਾ? ਦਿਹਾੜੀ ਕਰਦਾ ਰਿਹਾ, ਦਿਹਾੜੀ ਹੁਣ ਥੋੜਾ ਸ਼ੌਕ ਪਿਆ ਦਾ, ਦਿਹਾੜੀ ਵਿਚਾਰਾ ਲਾ ਲੈਂਦਾ, ਸ਼ੌਕ ਵੀ ਆਪਣਾ ਪੂਰਾ ਕਰ ਲੈਂਦਾ ਕਬੱਡੀ ਦਾ। ਸਹੀ। ਹਾਂਜੀ ਕਿਉਂ ਪੂਰਨ ਹਾਂਜੀ। ਹੱਥ ਪਹਿਲਾਂ ਤੂੰ ਵੀ ਮਾਰਦੇ, ਤੈਨੂੰ ਪਤਾ ਤੇ ਹੈ, ਹੁਣ ਗੱਲਾਂ ਸੁਣ ਲਈ ਨਾ ਆਪਣੇ ਅੱਬੇ ਦੀਆਂ, ਤੈਨੂੰ ਪਤਾ ਲੱਗ ਗਿਆ ਵੀ ਕਿਵੇਂ ਭੈਣ ਤੁਹਾਡੇ ਦਾ ਜਿਹੜੇ ਦਿਨ ਰੱਖੇ ਸਨ ਉਹਨਾਂ ਨੇ ਸਮਾਨ ਤੋਂ। ਅੱਜ ਕੱਲ ਪਤਾ ਕੀ ਪੂਰਨ, ਜਿਹਦੇ ਕੋਲ ਪੈਸਾ ਹੈ ਉਹਦਾ ਸਾਰਾ ਕੋਈ, ਬਿਲਕੁਲ। ਉਹਦੇ ਭਰਾ ਵੀ ਉਹਦੇ ਨੇ, ਜਿਹਦੇ ਕੋਲ ਸਾਰਾ ਕੁਝ ਹੈ ਵਿੱਚ ਨਾ, ਦਿੰਦਿਆਂ ਤੇ ਭਾਈ ਕੋਈ ਵੀ ਨਹੀਂ ਹੈਗਾ, ਆਪ ਕਰਨਾ ਤੇ ਸਾਰਾ। ਭਾਰਫਾਨ ਉਂਝ ਪਿੰਡ ਦੇ ਜਿਹੜੇ ਤੁਹਾਡੇ ਨਾਲ ਆਪਣੇ ਜਿਹੜਾ ਗੁਆਂਢੀ ਨੇ ਜਿਹੜੇ, ਇਹਨਾਂ ਦਾ ਨਸੀਬ ਕਿਵੇਂ ਦਾ? ਆਪਣਾ ਬਹੁਤ ਠੀਕ ਹੀ ਹੈ ਮੇਰੇ, ਠੀਕ ਹੀ ਇਹਨਾਂ ਦਾ ਹਾਲਾਤ। ਇਹ ਨਹੀਂ ਦਿੰਦੇ ਕੋਈ ਤੁਹਾਨੂੰ ਕੋਈ ਪੈਲੀ ਕੋਲੇ ਚ ਕੋਈ ਲਾ ਲਓ ਫਸਲ ਜਾਂ ਕੋਈ? ਉਹ ਤਾਂ ਫਿਰ ਹਿੱਸੇ 'ਚ ਹੁੰਦੀ ਹੈ ਜੀ, ਉਹ ਤਾਂ ਫਿਰ ਕਰਨੀ ਪੈਂਦੀ ਹੈ, ਮਿਹਨਤ ਥੋੜੀ ਬਹੁਤੀ ਕਰ ਹੀ ਲਈਦੀ ਹੈ, ਜਾਂ ਫਿਰ ਉਹ ਬਹੁਤਾ ਖਰਚਾ ਵੀ ਆ ਜਾਂਦਾ, ਨਹੀਂ ਇੰਨੀ ਹਿਸਾਬ ਕਿਤਾਬ ਹੁੰਦਾ ਨਾ, ਖਰਚਾ ਬਹੁਤ ਹੈ ਅੱਜ ਕੱਲ੍ਹ। ਜਿਹੜੀਆਂ ਨੇ ਚੀਜ਼ਾਂ, ਸਬਜ਼ੀਆਂ ਦੇ ਬੀਆਂ ਦੇ ਉਰਾ ਬੜਾ ਕੰਮ ਖਰਾਬ, ਵਾਹੀਆਂ ਬੜੀਆਂ ਨੇ। ਨਹੀਂ ਤੁਸੀਂ 7 ਦੱਸਿਆ ਤੁਹਾਡੇ ਬੱਚੇ ਨੇ? ਹਾਂਜੀ। ਇੱਕ ਤੁਹਾਡਾ ਵਾਲਦ ਵੀ ਹੈ, ਇੱਕ ਤੁਸੀਂ ਹੋ ਗਏ, ਤੁਸੀਂ ਦੋਵੇਂ ਜੀ ਹੋ ਗਏ, 10 ਜੀ ਹੋ ਤੁਸੀਂ, ਤੇ ਘਰ ਦਾ ਗੁਜ਼ਰ ਬਸਰ ਫਿਰ ਕਿਵੇਂ ਹੋਣ ਡਿਆ? ਬਸ ਇਸ ਤਰ੍ਹਾਂ ਹੀ ਗੁਜ਼ਾਰਾ ਹੋ ਹੀ ਜਾਂਦਾ, ਆਪਣੇ ਦਿਹਾੜੀ ਤੋਂ ਵੀ ਲਾ ਲਈ। ਬੱਚੇ ਦੁਕਾਨਾਂ ਤੇ ਜਾਂਦੇ ਨੇ, ਤੋਂ ਭਗਤ ਸਿੰਘ ਤੇ ਜੋਗਿੰਦਰ। ਇਸ ਹਾਲ ਚ ਤੁਸੀਂ ਜਿਵੇਂ ਰੱਬ ਨੇ ਰੱਖਿਆ, ਉਹ ਖੁਸ਼ ਹੈ ਜੀ, ਮਹਾਰਾਜ ਜਿੰਨੇ ਚ ਰੱਖੇ ਉਹਨੇ ਚ ਰਹਿਣਾ ਪੈਂਦਾ ਜੀ। ਅੱਛਾ ਭਾ, ਕਦੀ ਤੁਹਾਡੇ ਜ਼ਿਹਨ ਚ ਨਹੀਂ ਆਇਆ ਕਿ ਅਸੀਂ ਵੀ ਚੱਲ ਜਾਂਦੇ ਉਧਰ ਇੰਡੀਆ ਵਿੱਚ, ਆਪਣੇ ਵੱਡਿਆਂ ਨਾਲ, ਵੱਡੇ ਸਾਡੇ ਚੱਲ ਜਾਂਦੇ, ਜਿਵੇਂ ਤੁਹਾਡੇ ਸੂਰੇ ਰਿਸ਼ਤੇਦਾਰ ਗਏ, ਇਹ ਵੀ ਸ਼ਾਇਦ ਸੌਖੇ ਸਾਡੇ ਦਿਨ ਆ ਜਾਂਦੇ? ਕੋਈ ਤਾਂ ਕਦੀ ਆਇਆ ਜ਼ਿਹਨ ਚ? ਕਦੇ ਕਦੇ ਹੁੰਦਾ ਹੀ ਹੈ ਨਾ ਜੀ, ਸ਼ੌਕ ਆਪਣਾ ਬਣਦਾ ਹੀ ਹੈ ਆਪਣਾ। ਉਦੋਂ ਪਤਾ ਨਹੀਂ ਹੁਣ ਬਜ਼ੁਰਗਾਂ ਨੂੰ ਕੀ ਬਣਿਆ ਹੈ ਜਾਂ ਕਾਚ ਨਹੀਂ ਹੋ ਗਏ। ਹੋਰ ਵੀ ਹੈ ਹਨ ਸਰਦਾਰ ਜਿਹੜੇ ਘਰ ਰੱਖੇ, ਉਹ ਤੋਂ ਟੁਰ ਗਏ ਹਨ। ਆਪਣੇ ਹੋਰ ਕਿਹੜੇ ਰਿਸ਼ਤੇਦਾਰ? ਆਪਣੇ ਹੋਰ ਰਿਸ਼ਤੇਦਾਰ ਮੇਰੇ ਉਹ ਨਨਕਾਣਾ ਸਾਹਿਬ ਹੀ ਬੈਠੇ ਧੌਲਤ। ਅੱਛਾ ਅੱਛਾ, ਭੁੱਲਰ ਚੌਕ। ਹਾਂ ਮੇਰੇ ਚਾਚੇ ਦਾ। ਨਹੀਂ ਹੋਰ ਤੁਹਾਡੇ ਮੇਰੇ ਦੱਸਦੇ ਵੀ ਹੋਰ ਜਿਹੜੇ ਕੋਈ ਇੰਡੀਆ ਵੀ ਗਏ ਹੁਣ? ਪਾਇਆ ਇੰਡੀਆ ਮੇਰਾ ਟੁਰ। ਅੱਛਾ ਇੱਕ ਉੱਥੇ ਨਹੀਂ ਤੁਹਾਡੇ ਦਿਨ ਚ ਨਹੀਂ ਕਦੀ ਆਇਆ ਤੇਰੇ ਚ ਕਿ ਯਾਰ ਅਸੀਂ ਚੱਲ ਜਾਂਦੇ ਸ਼ਾਇਦ ਕੋਈ?
ਉਹ ਆਂਦਾ ਤੇ ਹੈ ਹੀ ਆ ਜੀ ਹੂੰ ਵੇਨ ਚ ਪਰ ਉਹ ਆਪਣੇ ਹੁਣ ਨਾ ਨਹੀਂ ਜਾਇਆ ਜਾਂਦਾ ਸਾਡੇ ਕੋਲ ਹੁਣ ਨਹੀਂ ਜਾ ਸਕਦੇ। ਤੇ ਸ਼ਹਿਰ ਸ਼ੂਰ ਕਿਉਂ ਨਹੀਂ ਬਣਾ ਲੈਂਦੇ ਜਿੱਥੇ ਤੁਹਾਡੇ ਹੋਰ ਬਰਾਦਰੀ ਹੈ, ਤੁਹਾਡੇ ਹਿੰਦੂ ਕਮਿਊਨਿਟੀ ਦੇ ਬੰਦੇ ਜਿੱਥੇ ਰਹਿੰਦੇ? ਉਹ ਭਾਈ ਸਾਹਿਬ ਫਿਰ ਉਹ ਜਗ੍ਹਾ ਜੁਗਾ ਹੋਏ ਕੋਈ ਘਰ ਬਣੇ ਤੇ ਫਿਰ ਨਹੀਂ ਆ ਵੇਚ ਕੇ ਮੇਰਾ ਨਹੀਂ ਘਰ ਨਨਕਾਣਾ ਸਾਹਿਬ ਬਣ ਸਕਦਾ, ਉੱਥੇ ਮਹਿੰਗਾਈ ਬਹੁਤ ਹੈ। ਹੂੰ ਹਾਂਜੀ ਤੇ ਆਪਣੀ ਪਰਫਾਣਾ ਜਿਹੜੀ ਹੈ ਇਬਾਦਤ ਵਗੈਰਾ ਜਿਵੇਂ ਤੁਹਾਡੇ ਮਤਲਬ ਜੋ ਵੀ ਕਰਦੇ ਉਹ ਕਿੱਥੇ ਜਾਂਦੇ? ਮੈਂ ਨਨਕਾਣਾ ਸਾਹਿਬ ਜਾਂਦਾ ਗੁਰਦੁਆਰੇ ਜਾਂਦੇ। ਤੇ ਜੋ ਤਿਉਹਾਰ ਹੁੰਦਾ ਫਿਰ ਕਿੱਥੇ ਮਨਾਉਂਦੇ ਜਾ? ਮੈਂ ਨਨਕਾਣਾ ਸਾਹਿਬ ਜਾਂਦਾ। ਹਿੰਦੂਆਂ ਦੀ ਕੋਈ ਯਾਰ ਕੋਈ ਨਿਸ਼ਾਨੀ ਹੁੰਦੀ ਹੈ ਕੋਈ ਤੁਹਾਡੇ? ਉਹ ਕਈਆਂ ਨੇ ਪਾਇਆ ਹੁੰਦਾ ਗੱਲ ਦੇ ਵਿੱਚ ਉਹ ਬਾਹਮਣਾ ਬੂਮਣਾ ਤੇ ਹੋਣੀ ਪਾਈ ਜੀ, ਅਸੀਂ ਨਹੀਂ ਪਾਉਂਦੇ। ਉਹ ਕੀ ਧਾਗਾ ਜੇ ਕੋਈ ਆਹ ਕਹਿੰਦੇ ਜੰਜੂ ਹੁੰਦਾ ਜੰਜੂ। ਜੰਜੂ ਨੂੰ ਕਹਿੰਦੇ? ਆਹੋ। ਤੁਸੀਂ ਨਹੀਂ ਉਹ ਪਾਇਆ? ਨਹੀਂ ਅਸੀਂ ਮੈਂ ਨਹੀਂ ਪਾਉਂਦਾ। ਅੱਛਾ ਅੱਛਾ। ਨਹੀਂ ਉਹ ਖਾਸ ਨੇ ਜਿਹੜੇ ਪਾਉਂਦੇ ਨੇ ਜਾਂ ਬਾਹਮਣ ਬੂਮਣਾ ਪਾਉਂਦੇ ਹੋਣੇ ਨੇ, ਉਹਨਾਂ ਨੂੰ ਪਤਾ ਹੋਣਾ, ਮੈਨੂੰ ਕੋਈ ਪਤਾ ਨਹੀਂ। ਮੈਂ ਇੱਥੇ ਨਨਕਾਣਾ ਸਾਹਿਬ ਹੀ ਜਾਂਦਾ, ਮੈਨੂੰ ਇਹੋ ਹੀ ਪਤਾ। ਇੱਧਰ ਹੀ ਥੋੜਾ ਬਹੁਤਾ ਜਿਹੜਾ ਹੈ ਪੜਿਆ ਪੁੜਿਆ ਦਾ ਮੈਂ ਕੋਈ ਨਹੀਂ ਹੈ ਪੜ੍ਹੀ ਹੋਣਾ। ਨਹੀਂ ਆਪਣੇ ਧਰਮ ਦੇ ਬਾਰੇ ਤਾਂ ਯਾਰ ਪਤਾ ਹੀ ਹੁੰਦਾ ਹੀ ਹੈ ਨਾ। ਮੈਂ ਉਹ ਵੀ ਨਹੀਂ ਕਿਤਾਬ ਹੀ ਨਹੀਂ ਪੜਿਆ ਤੇ ਨਾ ਮੈਨੂੰ ਪਤਾ ਹੀ ਧਰਮ ਦੇ ਬਾਰੇ। ਕਿਉਂ ਬਈ ਇਹ ਪੂਰਨ ਤੈਨੂੰ ਕੋਈ ਪਤਾ ਕਿ ਨਹੀਂ? ਪੜਿਆ ਵਿਚਾਰਾ ਹਾਂਜੀ ਮੈਂ ਪੜਦਾ ਰਿਹਾ, ਮੈਂ ਫਿਰ ਦੂਰ ਕਿੱਥੇ ਕਿੱਥੇ ਜਾਣਾ ਹੁੰਦਾ ਹੈ? ਨਨਕਾਣਾ ਸਾਹਿਬ ਨਹੀਂ ਉੱਥੇ ਜਾਂਦਾ ਗੁਰਦੁਆਰੇ? ਕੀ ਪੜਦਾ ਹੈ ਮਸਲਨ ਮਜ਼ਹਬੀ ਆਪਣਾ? ਅੱਛਾ ਅੱਛਾ। ਫਿਰ ਥੋੜਾ ਊੜੇ ਆੜੇ ਤੇ ਪਿਛਾਂ ਹਟ ਗਏ। ਕੀ ਮਸਲਨ ਉੜਿਆ ਊੜਾ ਆੜਾ ਪੜਦਾ ਰਿਹਾ ਨਾ, ਔਖਾ ਲੱਗਦਾ ਸੀ? ਗੁਰਮੁਖੀ ਨਹੀਂ ਔਖਾ ਨਹੀਂ ਲੱਗਦਾ ਵਾ। ਅੱਛਾ ਫਿਰ ਉੱਥੇ ਸ਼ਹਿਰ 4 ਦਿਨ ਰਿਹਾ ਤੇ ਫਿਰ ਮੋਟਰਸਾਈਕਲ ਕੋਈ ਨਹੀਂ ਤੇ ਮੰਗਿਆ ਕੋਈ ਦਿੰਦਾ ਨਹੀਂ। ਕੌਣ ਦੇ ਨਾਲੇ ਮੰਗਿਆ ਇੱਕ ਦੋ ਦਿਨ ਦੇ ਉਹੀ ਤੇ ਫਿਰ ਤਾਂ ਨਹੀਂ ਮੈਂ ਗੁਰਮੁਖੀ ਆਡੀ ਪੜਿਆ ਨਹੀਂ। ਤੇ ਆ ਪਾਪੇ ਦੇ ਮੋਟਰਸਾਈਕਲ ਉਹ ਖਲੋਤੀ ਵੇਖ ਗੱਡੀ ਇੱਥੇ ਚੱਲ ਜਾਣਾ ਕਿ ਨਹੀਂ ਨਾਲ ਨਾ ਤੇ ਸਾਈਕਲ ਤੇ ਫਿਰ ਔਖਾ ਹੋ ਜਾਂਦਾ ਨਾ। ਪਿੰਜਿਆ ਤੇ ਮੈਂ ਇਕੱਲੇ ਨੇ ਥੋੜੀ ਜਾਣਾ ਸੀ, ਨਾਲ ਭੈਣ ਭਰਾ ਵੀ ਜਾਂਦੇ। ਅੱਛਾ ਤੂੰ ਇੱਕ ਯਾਰ ਤੈਨੂੰ ਬਲੌਗ ਬਣਾ ਕੇ ਦੇ ਚੈਨਲ YouTube ਦਾ ਹਾਂਜੀ ਵਲੌਗ ਤਾਂ ਬਣਾਉਂਦਾ ਵੀਰੇ, ਤਾਂ ਉਹ ਕਿਉਂ ਨਹੀਂ ਬਣਾ ਰਿਹਾ? ਕੀ ਉਹ ਜੀ ਮੋਬਾਈਲ ਥੋੜਾ ਜਿਹਾ ਖਰਾਬ ਹੋ ਗਿਆ ਮੇਰਾ, ਏਸੀ ਸੜ ਗਿਆ ਸੀ। ਇਹਨੇ ਬੰਦ ਹੀ ਹੋ ਗਿਆ? ਹਾਂ ਬੰਦ ਹੋ ਗਿਆ ਤੇ ਤਾਂ ਵਾਸਤੇ ਹੁਣ ਬਣਾਉਂਦਾ ਨਹੀਂ ਤੇ ਮੈਂ ਕੋਈ ਨਾ ਕੋਈ ਵੀਡੀਓ ਚਾੜਦੇ ਰਹਿਣਾ। ਵਲੌਗ ਦਾ ਬਣਾ ਦੇ ਹਾਂਜੀ ਤੇ ਉਹ ਮੈਂ ਚਾੜਦਾ ਰਹਿਣਾ ਹਾਂ ਵਿੱਚ। ਤੇ ਹੁਣ ਮੇਰੇ ਮੈਚ ਵੀ ਆਉਂਦੇ ਪਏ, ਹੁਣ ਮੈਂ ਕਿਹਾ ਕੋਈ ਨਾ ਕੋਈ ਚਾੜਾਂਗਾ, ਅੱਛਾ ਪਰ ਉਹ ਖਰਾਬ ਹੋ ਗਿਆ ਹੁਣ ਪਿਆ ਦਾ। ਤੇ ਹੁਣ ਕਿਤੇ ਸੈੱਟ ਕੋਈ ਹੂੰ ਰੋਕੜਾ ਛੋਕੜਾ ਆਏਗਾ ਤੇ ਫੇਰ ਹੀ ਰੋਕੜਾ ਕਿ ਤੈਨੂੰ ਕਮਾਣਾ ਪੈਣਾ ਤੇ ਫੇਰ ਹੀ ਆਉਣਾ। ਆਹੋ ਦਿਹਾੜੀ ਦਿਹੂੜੀ ਲਾਵਾਂਗੇ ਤੇ ਫੇਰ ਹੀ ਗੱਲ ਬਣਨੀ। ਭਾਈ ਦੂਸਰੇ ਬੱਚੇ ਕੀ ਕੰਮ ਕਰਦੇ? ਦੂਜੇ ਬੱਚੇ ਤੁਹਾਨੂੰ ਦੱਸਿਆ ਨਹੀਂ, ਉੱਥੇ ਜਾਂਦੇ ਨੇ ਆਪਣੀ ਦੁਕਾਨਾਂ ਨੇ, ਦੋ ਉੱਥੇ ਪਾਈ ਆਪਣੀਆਂ ਕਿਸੇ ਨਾਲ ਨਹੀਂ ਕਿਸੇ ਨਾਲ ਦੀਆਂ ਕਿਸੇ ਦੀਆਂ ਦੁਕਾਨਾਂ ਤੇ ਕੰਮ ਕਰਦੇ ਪਏ ਨੇ। ਜਿਹਨੇ ਉਹਨਾਂ ਕੋਲੋਂ ਤਨਖਾਹ ਲੈਂਦੇ ਆ? ਹਾਂ ਤਨਖਾਹ ਲੈਂਦੇ। ਤੇ ਤੁਹਾਡੇ ਸਸੁਰਾਲ ਕਿੱਥੇ ਨੇ? ਉਹ ਨਨਕਾਣਾ ਸਾਹਿਬ। ਅੱਛਾ ਨਨਕਾਣੇ। ਬੜੀਆਂ ਚ। ਹੂੰ ਹਾਂਜੀ ਸਹੀ। ਹੋਰ ਤੁਸੀਂ ਕੁਝ ਕਹਿਣਾ ਚਾਹੋ? ਕੁਝ ਗਿਲਾ ਸ਼ਿਕਵਾ ਕੋਈ ਆਪਣੇ ਕੋਈ ਗਿਲਾ ਦਿਲ ਸ਼ਿਕਵਾ ਦੇ ਨਹੀਂ, ਦੁੱਖ ਸੁੱਖ ਫੋਲੋ ਕੋਈ ਆਵਾਮ ਨਾਲ ਸਾਡੇ ਨਾਲੇ ਨੂੰ ਕੋਈ ਦੁੱਖ ਸੁੱਖ ਨਹੀਂ ਹੈਂ? ਜਿੰਨੇ ਚ ਮਹਾਰਾਜ ਪਤਾ ਕੀ ਰੱਖੇ। ਨਹੀਂ ਤੇ ਜਿਹੜੀ ਬੱਚੀ ਦਾ ਉਹਨੇ ਜਵਾਬ ਉਹਦਾ ਫਿਰ ਹੁਣ ਅੱਗੇ ਕਿਤੇ ਨਹੀਂ ਕੀਤਾ? ਨਹੀਂ ਜੀ ਅਜੇ ਮੈਂ ਕੋਈ ਨਹੀਂ ਕੀਤਾ। ਅਜੇ ਮੇਰੇ ਕੋਲ ਨਹੀਂ ਕੋਈ ਏਡੀ ਮਸਲ ਸਮਾਨ ਸਮੂਨ ਦਾ ਹਿਸਾਬ ਕਿਤਾਬ ਲਾਵਾਂਗਾ, ਸਮਾਨ ਬਣਾਵਾਂਗਾ, ਫਿਰ ਬੱਚੀ ਦਾ ਸੋਚਾਂਗਾ, ਫਿਰ ਕਰਾਂਗਾ। ਅਜੇ ਮੈਂ ਕੋਈ ਨਹੀਂ ਕੀਤਾ। ਮੱਝ ਗਾਂ ਵੀ ਰੱਖੀ ਕਿ ਨਹੀਂ? ਨਹੀਂ ਕੋਈ ਨਹੀਂ, ਕਿਰਾਏ ਤੇ ਲਏ ਦੇ ਨੇ, ਜਿਵੇਂ ਦਿਹਾੜੇ ਹੁੰਦਾ, ਇੱਕ ਬੱਚਾ ਦੋ ਝੋਟੀਆਂ ਨੇ ਮੇਰੇ ਕੋਲ। ਅੱਛਾ ਜਿਹੜੀ ਕਿਸੇ ਕੋਲ ਲਈ ਮਤਲਬ ਆਹ ਦਿਹਾੜੇ ਤੇ ਅੱਧੋ ਅੱਧ ਹੁੰਦਾ, ਉਹ ਨੇ ਮੇਰੇ ਕੋਲ ਦੋ ਝੋਟੀਆਂ ਇੱਕ ਬੱਚਾ, ਅੱਛਾ ਅੱਛਾ 3 ਡੰਗਰ ਨੇ, ਜਿਵੇਂ ਕਿਰਾਏ ਤੇ ਲਈ ਦੀ ਹੈ ਨਾ, ਅੱਛਾ ਅੱਛਾ। ਉਹ ਨੇ। ਆਪਣਾ ਜੀ ਸਾਨੂੰ ਆਪਣਾ ਥੋੜਾ ਘਰ ਦਾ ਵਿਜ਼ਿਟ ਤੇ ਕਰਾਓ, ਵੇਖਣ ਵਾਲੇ ਆਪਣੇ ਨੂੰ ਜਿਹੜੇ ਵਹਾਈਏ ਵੀ ਘਰ ਤੁਹਾਡਾ ਕਿਵੇਂ ਦਾ, ਹਾਂ ਚਲੋ ਫਿਰ ਗੁਜ਼ਾਰਾ ਕਿਵੇਂ ਕਰਦੇ ਪਏ ਉਥੋਂ ਥੋੜਾ ਠੀਕ। ਇਹ ਘਰ ਹੈ ਸਾਡਾ। ਲੋ ਜੀ ਤੁਹਾਨੂੰ ਥੋੜਾ ਉਹ ਘਰ ਵਹਾਨੇ ਇਹਨਾਂ ਦਾ ਸਾਰਾ, ਜੇ ਮੱਝਾਂ ਗਾਵਾਂ ਰੱਖੇ ਵੀ ਤੁਹਾਨੂੰ ਵਿਖਾ ਦੇਣੇ। ਭਾਰ ਫਾਣਾ ਲਾ ਹਜਰ ਮੈਕ ਵਿਖਾਓ ਥੋੜਾ ਕੋ ਆਪ ਤੁਰੋਗੇ ਨਾ ਵੀ ਆਹ ਸਾਡਾ ਕਮਰਾ ਤੇ ਆ ਤੁਸੀਂ ਚਕੰਡੇ ਜੇ। ਆ ਜਾਓ ਜੀ ਭਾਈ ਸਾਹਿਬ, ਇਹ ਕਮਰਾ ਸਾਡਾ। ਕੁੜੀ ਇੱਧਰ ਕੁੜੀ ਹੈ। ਆਹੋ ਠੀਕ ਹੈ ਮੈਂ ਤੁਹਾਨੂੰ ਵਿਖਾਣਾ ਲਿਆ ਇਹ ਕਮਰਾ ਜੀ ਲੋ ਸਰਕਾਰ ਤੋਂ ਮਿਲਾ ਸਾਡਾ ਲਾਲਾ ਮੇਹਰ ਲਾਲ ਸੀ ਜੀ ਉੱਥੇ ਆਪਣੇ ਸੱਖਰ ਰੋੜੀ ਵੱਲ, ਤੇ ਉਹ ਉਦੋਂ ਹੋਇਆ ਸੀ, ਉਹ ਐਮਪੀ ਮੇਰਾ ਬਣਿਆ ਸੀ ਲਾਲਾ ਮੇਹਰ ਲਾਲ। ਉਹਦੀ ਮਿਹਰਬਾਨੀ ਸ਼ੁਕਰੀਆ ਭਾਈ ਜੀ। ਇਹ ਭਾਈ ਸਾਹਿਬ ਉਹਨਾਂ ਬਣਾ ਕੇ ਦਿੱਤਾ ਸੀ, ਉਹਦੀ ਬੇਨਜ਼ੀਰ ਘੁੰਮਤ ਸੀ। ਤੇ ਸਮਾਨ ਸਾਰਾ ਇੰਜ ਸੁੱਟਿਆ ਜੀ ਬਸ ਇਸ ਤਰ੍ਹਾਂ ਹੀ। ਚੋਂਦੇ ਕੋਈ ਖਰਾਬ ਨਹੀਂ ਹੁੰਦਾ ਕੰਮ? ਉਹ ਭਾਈ ਸਾਹਿਬ ਹਜੇ ਤੇ ਕੋਈ ਠੀਕ ਹੀ ਹੈ, ਛੱਤ ਛੁੱਟਿਆਂ ਜੋ ਕੱਲ ਨੂੰ ਚੋਣ ਡਿਆ ਪਏ ਤੇ ਪਤਾ ਨਹੀਂ ਸਰਕਾਰੀ ਕਮਰਾ ਗਵਰਨਮੈਂਟ ਬਣਾਇਆ ਤੇ ਬੇਨਜ਼ੀਰ ਸਕੀਮ ਆਈ ਸੀ ਨਾ, ਤੇ ਲਾਲੇ ਮੇਹਰ ਲਾਲ ਨੇ ਕਮਰਾ ਸਾਨੂੰ ਬਣਾ ਕੇ ਦਿੱਤਾ ਸੀ, ਡੇਰਾ ਬਣਾ ਕੇ ਦਿੱਤਾ ਸੀ ਸਾਨੂੰ ਲਾਲੇ ਮੇਹਰ ਲਾਲ ਨੇ। ਇੱਥੇ ਟੋਕਾ ਲਾਇਆ ਹਾਂਜੀ ਟੋਕਾ ਲਾ ਦੇ ਪੱਖਿਆਂ ਵਾਸਤੇ। ਸਹੀ। ਹਾਂ ਨਹੀਂ ਤੇ ਇਹਨੇ ਤੁਸੀਂ 8-10 ਜਿਹੜੇ ਚੀਜ਼ ਹੈ ਹਾਂਜੀ ਘਰ ਦੇ, ਹਾਂਜੀ। ਤੇ ਉਹ ਇੱਕ ਕਮਰੇ ਨਾਲ ਗੁਜ਼ਾਰਾ ਕਿਵੇਂ ਹੁੰਦਾ ਪਿਆ? ਭਾਈ ਸਾਹਿਬ ਕੋਈ ਇੱਥੇ ਪੈ ਗਏ ਕੋਈ ਉੱਥੇ ਪੈ ਗਏ, ਇਸ ਤਰ੍ਹਾਂ ਹੀ ਹੈ ਨਾ। ਹਾਂਜੀ ਮੁਸ਼ਕਲ ਗੁਜ਼ਰ ਤਾਂ ਫਿਰ ਮੁਸ਼ਕਲ ਜੇ ਹੋਇਆ। ਹਾਂ ਬਿਲਕੁਲ ਜੀ। ਹਾਂਜੀ ਕੋ ਥੱਲੇ ਵੀ ਤੁਹਾਨੂੰ ਕੋਈ ਸਿਮਟ ਸੁਮਟ ਸੁੱਟ ਜਾਣਾ ਹੈ? ਉਹ ਪੈਸਾ ਭਾਜੀ ਨਹੀਂ ਗਿਆ, ਆਸਤਾ ਆਸਤਾ ਕਰਾਂਗਾ, ਹੋ ਜਾਏਗਾ। ਅੱਗੇ ਇਹ ਸੀਮੈਂਟ ਵੀ ਨਹੀਂ ਸੀ ਹੋਇਆਗਾ, ਕੋ ਸਾਡੇ ਵੀਰ ਭਰਾ ਹੈ ਸਨ, ਉਹ ਥੋੜਾ ਬਹੁਤਾ ਕੀਤਾ ਸੀ ਉਹਨਾਂ ਦਾ ਕੰਮ। ਮੱਝਾਂ ਗਾਵਾਂ ਕਿਹੜੀਆਂ ਰੱਖੇ ਜਾਓ ਉਧਰ ਦਿਖਾ ਦਿੰਦੇ।
ਹਾਂਜੀ ਹਾਂਜੀ ਇਹ ਕਿਸੇ ਦੀ ਨਹੀਂ ਹਾਂਜੀ ਮੇਰਾ ਨਾਮ ਰਹਿਣਾ ਇਹ ਖੁਰਲੀ ਦਿਖਾਓ ਉਧਰ ਅੱਛਾ ਅੱਛਾ ਉਧਰ ਨੂੰ ਹੈ ਨਹੀਂ ਆ ਜਿਹੜੀ ਪਰਲੀ ਹੈ ਹਾਂਜੀ ਹਾਂਜੀ ਇਹ ਜਿਹੜੀ ਨਾਲ ਦੀ ਇਹ ਜਗ੍ਹਾ ਮੇਰੇ ਚਾਚੇ ਦੀ ਆ ਚਾਚਾ ਕਿਸ਼ਨ ਦਾਸ ਸੀ ਮੇਰਾ ਚਾਚਾ ਨਨਕਾਣਾ ਸਾਹਿਬ ਧੌਲਤ ਤੇ ਟੁਰ ਗਏ ਨੇ ਇਹ ਉਹ ਵੇਚ ਕੇ ਟੁਰ ਗਿਆ ਸਨ ਕਿਹਨੂੰ ਵੇਚੀ ਉਹਨਾਂ ਇਹ ਇੱਥੇ ਮੁਸਲਮਾਨ ਭਰਾ ਉਹਨੇ ਲਈ ਦੀ ਹੈ ਯਾਨੀ ਤੁਹਾਡੇ ਕੋਲ ਨਹੀਂ ਗਿਆ ਨਹੀਂ ਸਾਡੇ ਕੋਲ ਨਹੀਂ ਸਾਡੇ ਤੁਸੀਂ ਲੈ ਕੋਲ ਲੈਂਦੇ? ਨਹੀਂ ਸਾਡੇ ਕੋਲ ਗੁੰਜਾਇਸ਼ ਨਹੀਂ ਲੈਣਾ ਪੈਸੇ ਕੋਈ ਨਹੀਂ ਨਹੀਂ ਪੈਸੇ ਕੋਈ ਨਹੀਂ, ਸਾਡੇ ਕੋਲ ਲੈਣ ਦੀ ਗੁੰਜਾਇਸ਼ ਕੋਈ ਹੁਣ ਨਹੀਂ ਜੇ ਸੀ। ਤੁਹਾਡੇ ਕੋਲ ਪੈਸੇ ਹੁੰਦੇ ਇਹ ਰਲ ਜਾਂਦੀ ਤੇ ਕਿੱਡਾ ਉਹ ਤਾਂ ਬੜੀ ਗੱਲ ਸੀ ਜ਼ਬਰਦਸਤ ਘਰ ਹੋ ਜਾਣਾ ਹਾਂ ਉਹ ਤਾਂ ਬੜੀ ਹੁਣ ਗੱਲ ਕਵਰਜੀ ਬਣੀ ਉਹਦੇ ਵਿੱਚ ਗੁਜ਼ਾਰਾ ਕਰਦਾ ਆ ਬਸ ਜੀ ਇਸ ਤਰ੍ਹਾਂ ਹੀ ਆ ਫਿਰ ਜੀ ਹਾਂਜੀ ਇਹ ਚੋਚਾ ਇਹ ਛੋਟੀ ਹੈ ਉਹ ਬੱਚਾ ਅੱਛਾ ਅੱਛਾ ਹਾਂਜੀ ਇਹ ਕਿਸੇ ਮੁਸਲਮਾਨ ਕੋਲ ਹੀ ਹੈ ਹਾਂਜੀ ਦਿਹਾੜੇ ਤੇ ਨੇ ਹੂੰ ਇਹ ਦਿਹਾੜੇ ਤੇ ਨੇ ਅੱਛਾ ਅੱਛਾ ਹਾਂ ਤੇ ਆ ਗਾਂ ਵੀ ਆਪਣੀ ਉਹ ਨਹੀਂ ਇਹ ਗਵਾਂਢੀ ਦੇਗਾ ਉਹ ਮੁੰਡੇ ਉਹਦੀ? ਹਾਂ ਉਹਦੀ ਹੈ ਸਾਡੀ ਹੈ ਇਹ ਨੇ ਦੋ ਹਾਂਜੀ ਇਹ ਘਰ ਹੈ ਆ ਜਾ ਬਸ ਹਾਂਜੀ ਨਹੀਂ ਇਹ ਜਗ੍ਹਾ ਜਿਹੜੀ ਹੈ ਤੁਸੀਂ ਮੁੱਲ ਲਈ ਫਿਰ ਇਹ ਮੁੱਲ ਵਾਲੀ ਹੈ ਅੱਛਾ ਅੱਛਾ ਹਾਂਜੀ ਨਹੀਂ ਇਹ ਜਿਹਦੀ ਆ ਜਗ੍ਹਾ ਹਾਂਜੀ ਅਗਰ ਉਹ ਇਹ ਲੈ ਲੈ ਤੁਸੀਂ ਉਹਨੂੰ ਉਹਦੇ ਨਾਲ ਤੁਹਾਡੇ ਨਾਲ ਕਰ ਲਾਂਗੇ ਕੋਈ ਨਹੀਂ ਸਾਡਾ ਭਰਾ ਹੀ ਆ ਕੋਈ ਮਸਲਾ ਨਹੀਂ ਕੱਲ ਕਲੋਤਰ ਹੋ ਚਲੋ ਜਾਏਗਾ ਤੁਹਾਡਾ ਇੱਕ ਬਣ ਜਾਊਗਾ ਕਿਉਂਕਿ ਆਹ, ਕਿਸੇ ਕੋਈ ਦਾ ਨਾ। ਵੰਡ ਚ ਨਹੀਂ ਆਉਂਦੀ ਹੈ ਹਾਂਜੀ। ਉਧਰ ਵਾਲੀ। ਮੈਂ ਤੇ ਇਹੋ ਹੀ ਸੋਚਿਆ ਕੋਈ ਪੈਸੇ ਮੇਰੇ ਕੋਲ ਹੋਣ ਤੇ ਜੀ ਮੈਂ ਉਹ ਵੀ ਲੈ ਲਾ ਸਾਰਾ ਇਕੱਠਾ ਹੱਥਾ ਮੇਰਾ ਬਣ ਗਿਆ ਵਧੀਆ ਆ ਤੇਰੀਆਂ ਮੈਨੂੰ ਇਹ ਇੱਕ ਤੁਸੀਂ ਦੱਸਿਆ ਜੇ ਹਾਂਜੀ ਆ ਮੈਨੂੰ ਫੜਾਓ ਮੈਂ- ਬੱਚੀ ਜਿਹੜੀ ਤੁਹਾਡੀ ਇੱਕ ਹੀ ਹੈ ਜਵਾਨ ਵਿਆਹਣ ਵਾਲੀ ਕਿ ਉਹ ਛੋਟੀਆਂ ਨੇ ਬਾਕੀ ਬੱਚੀਆਂ ਬਾਕੀਆਂ ਦੂਜੀਆਂ ਛੋਟੀਆਂ ਨੇ ਵੈਸੇ ਦੂਜੀ ਜਿਹੜੀ ਉਹ ਵੀ ਤੇ ਮੁੰਡੇ ਤੁਹਾਡੇ ਵੀ ਜਵਾਨ ਮੁੰਡੇ ਜੀ ਜਵਾਨ ਪੂਰਨ ਤੇ ਜਵਾਨ ਤੇ ਦੂਸਰੇ ਵੀ ਜਵਾਨ ਨੇ। ਮੁੰਡੇ ਤਿੰਨੇ ਹੀ ਇੱਕੋ ਬੱਚੀ ਨਾਲ ਛੋਟੇ ਨੇ ਜੀ ਅਪੂਰਨ ਤੇ ਤੇ ਜਿਹੜੀ- ਵੱਡਾ ਸਾਰਾ ਨਾ ਅਪੂਰਨ ਵੱਡਾ ਇਹ ਵੈਸੇ ਜਿਹੜੀ ਬੱਚੀ ਹੈ ਨਾ ਉਹ ਹਾਂ। ਦੂਸਰੀ ਹੂੰ ਹੂੰ। ਉਹ ਆਪਣੇ ਵੱਡੀ ਹੈ ਸਾਰਿਆਂ ਤੋਂ ਅੱਛਾ ਪੂਰਨ ਚੰਦ ਉਹ ਤੋਂ ਛੋਟਾ ਇਹ ਤੋਂ ਛੋਟੇ ਫਿਰ ਉਹ ਸਰਦਾਰ ਨੇ ਭਗਤ ਸਿੰਘ ਜੋਗਿੰਦਰ ਸਿੰਘ ਤੇ ਤਿੰਨ ਛੋਟੀਆਂ ਨੇ ਅੱਛਾ ਬੱਚੀਆਂ ਨਾ, ਮੈਂ ਤੁਹਾਨੂੰ ਇਹ ਕਹਿ ਰਿਹਾ ਹਾਂਜੀ ਕਿ ਤੁਹਾਡੀ ਜਿਹੜੀ ਬੱਚੀ ਹੈ ਜਿਹਦੀ ਤੁਸੀਂ ਉਹ ਮਾੜੇ ਵਕਤ ਲਾ ਲਓ ਜਾਂ ਜਿਵੇਂ ਵੀ ਜੋ ਵੀ ਉਹਦੇ ਧੀਆਂ ਤਾਂ ਸਾਂਝੀਆਂ ਹੁੰਦੀਆਂ ਨਾ ਜੀ, ਹਾਂਜੀ। ਭਾਵੇਂ ਕਿਸੇ ਧਰਮ ਦੀਆਂ ਜਿਵੇਂ ਬਿਲਕੁਲ ਹੋਣ ਬਿਲਕੁਲ। ਉਹਦੇ ਤੁਸੀਂ ਦਿਨ ਰੱਖੇ ਸਨ ਤੇ ਉਹਨਾਂ ਜਵਾਬ ਦਿੱਤਾ ਆਪਣੇ ਜਿਵੇਂ ਸੱਤ ਤੁਸੀਂ ਦੇ ਦੱਸਿਆ, ਰਹਿੰਦੇ ਹਨ ਜੀ ਉਹਨਾਂ ਨੇ ਸਮਾਨ ਤੋਂ ਲਾਲਚ ਆਣ ਕੇ ਜਿਵੇਂ ਉਹਨਾਂ ਨੇ ਦਿੱਤਾ ਜੋ ਵੀ ਬਿਲਕੁਲ ਕੀ ਕਮੀ ਜਿਹੜੀ ਹੋਰ ਅਗਰ ਤੁਹਾਡਾ ਜਿਹੜਾ ਸਾਡੇ ਆਡੀਅנס ਵਹਿੰਦੀ ਪਈ ਹੈ ਮੁਸਲਮਾਨ ਵੀ ਨੇ ਸਿੱਖ ਵੀ ਹਿੰਦੂ ਸਾਰੇ ਵਹਿੰਦੇ ਨੇ ਕਿ ਤੁਹਾਡੀ ਐਵੇਂ ਦੀ ਜਿਹੜੀ ਉਹ ਅਗਰ ਹੋ ਸਕਦਾ ਕੋਈ ਬੜੇ ਬੜੇ ਸਾਹਿਬ ਹਸੀਅਤ ਨੇ ਜਿਹੜੇ ਹਾਂਜੀ। ਤੁਹਾਡੀ ਮਦਦ ਮਾੜੀ ਮੋਟੀ ਕਰਦੇ ਉਹਨੇ ਸਮਾਨ ਧੀ ਦਾ ਸਮਾਨ ਬਣ ਜੇ ਸਮਾਨ ਬੱਚੀ ਦਾ ਬਣ ਜੇ ਤਾਂ ਕਿੰਨਾ ਕੁ ਬਣਿਆ ਕਿੰਨਾ ਕੁ ਰਹਿੰਦਾ ਤੁਹਾਡਾ ਬਣਿਆ ਮੇਰੇ ਕੋਲ ਕੋਈ ਨਹੀਂ ਜੀ ਮੇਰੇ ਕੋਲ ਚੀਜ਼ ਕੋਈ ਨਹੀਂ ਕੋਈ ਨਹੀਂ ਕੱਪੜੇ ਛਪੜੇ ਤੇ ਕੀ ਬਣਾਇਆ ਸੀ ਤੁਸੀਂ ਕੋਈ ਚੀਜ਼ ਨਹੀਂ ਮੈਂ ਜੀ ਹਜੇ ਕੋਈ ਨਹੀਂ ਬਣਾਈ ਉਹ ਕੋਈ ਨਹੀਂ ਬਣਾਇਆ ਨਹੀਂ ਨਹੀਂ ਥੋੜੇ ਬਹੁਤੇ ਕੋਈ ਬੱਚੀ ਦੇ ਕੱਪੜੇ ਕੁਪੜੇ ਲਏ ਤੇ ਹਨ ਜਿਹੜੀ ਉਹ ਖਰਾਬੀ ਬਣ ਗਈ ਫਰਨੀਚਰ ਕੋਈ ਜ਼ੇਵਰ ਕੋਈ ਨਹੀਂ ਉਹ ਕੋਈ ਚੀਜ਼ ਨਹੀਂ ਜੀ ਮੇਰੇ ਕੋਲ ਜੇਵਰ ਜੂਵਰ ਵਾਲੀ ਗੱਲ ਕੋਈ ਨਹੀਂ ਨਾ ਫਰਨੀਚਰ ਵਾਲੀ ਹੈ। ਕੱਪੜੇ ਥੋੜੇ ਬਹੁਤੇ ਲਏ ਤੇ ਹਨ ਹੂੰ ਹੂੰ ਉਹ ਵੀ ਕੋਈ ਵੀਰ ਭਰਾ ਹੈ ਥੋੜਾ ਬਹੁਤਾ ਕੋਈ ਉਹਨਾਂ ਆਸਰਾ ਕਰ ਛੱਡਿਆ ਤੇ ਕੱਟੀਆਂ ਮੱਝਾਂ ਜਿਹੜੀਆਂ ਇਹ ਵੀ ਅਜੇ ਕਿਤੇ 4 ਸਾਲਾਂ ਨੂੰ ਜਾਗ ਬਣਨਾ ਹਾਂਜੀ ਇਹ ਤਾਂ ਬਣਨੀਆਂ ਟਾਈਮ ਤੇ ਲੱਗਣਾ ਫੇਰ ਮਿਲਣੀਆਂ ਤੁਹਾਨੂੰ ਹੈਂ? ਹਾਂਜੀ ਬਿਲਕੁਲ ਮਿਲਣਾ। ਹਾਂਜੀ ਚਲੋ ਜੀ ਹੂੰ। ਚਲੋ ਅੱਲਾ ਬਿਹਤਰ ਕਰੇਗਾ ਕੋਈ ਨਾ ਕੋਈ ਜਿਹੜਾ ਵਸੀਲਾ ਤੁਹਾਡਾ ਜਿਹੜਾ ਬਣੇਗਾ ਕੋਈ ਨਾ ਕੋਈ ਹਾਂਜੀ ਅਗਰ ਕੋਈ ਤੁਹਾਡੀ ਕੋਈ ਕਰ ਦੇਵੇ ਜਿਹੜੇ ਕੋਈ ਵੀਰ ਭਰਾ ਅਗਰ ਤੁਹਾਡੀ ਕੋਈ ਮਦਦ ਥੋੜੀ ਬਹੁਤੀ ਕਰਨਾ ਚਾਹਵੇ ਹਾਂਜੀ ਕੋਈ ਤੁਹਾਡਾ ਅਕਾਊਂਟ ਨੰਬਰ ਹੋਵੇ ਹਾਂਜੀ ਜਿਹੜਾ ਅਸੀਂ ਵਿੱਚ ਦੇ ਦਈਏ ਕੋਈ ਹਾਂਜੀ ਹੈ ਅਕਾਊਂਟ ਉਹ ਜੀ ਮੇਰਾ ਅਕਾਊਂਟ ਨੰਬਰ ਤੇ ਉਹ ਤੁਹਾਡਾ ਨੰਬਰ ਅਸੀਂ ਵਿੱਚ ਦੇ ਸਕਦੇ ਹਾਂ ਦੇ ਦਿਓ ਜੀ ਮੇਰਾ ਹਾਂ ਨੰਬਰ ਵੀਡੀਓ ਹਾਂਜੀ ਦੇ ਦਿਓ ਕਿਉਂ ਪੂਰਨ ਹਾਂਜੀ ਦੇ ਦਿਓ ਨਾ ਹਾਂਜੀ ਠੀਕ ਠੀਕ ਹੈ ਹਾਂਜੀ ਮੈਂ ਤੁਹਾਡਾ ਨੰਬਰ ਵੀ ਜਿਹੜਾ ਵਿੱਚ ਆ ਜਾਂਦਾ ਠੀਕ ਹੈ ਅੱਗੇ ਚੱਲ ਜਾਓ ਥੋੜ੍ਹਾ, ਅੱਗੇ ਚੱਲ ਅੱਗੇ ਭੱਜ ਹੂੰ ਦੇ ਦਿਓ ਨੰਬਰ ਤੁਹਾਡਾ ਨੰਬਰ ਵੀ ਅਸੀਂ ਦੇ ਦੇਣਾ ਵਿੱਚ ਅਕਾਊਂਟ ਹੈ ਠੀਕ ਹੈ ਜੀ ਤੇ ਇੱਧਰ ਹੋ ਜਾ ਐਨੂੰ ਥੋੜਾ ਇਹ ਘੁੰਮਦਾ ਜਾ ਪਿਛਾਂ ਅਸੀਂ ਉੱਧਰ ਚੱਲੇ ਪਰਾਲੀ ਵਾਲੀ ਸਾਈਡ ਤੇ ਆਜਾ ਪੂਰਨ ਅੱਗੇ ਆ ਤੂੰ ਅੱਗੇ ਨਾਜ਼ਰੀਨ ਅਸੀਂ ਤੁਹਾਨੂੰ ਜਿਹੜਾ ਇਹ ਸਾਰਾ ਇਹਨਾਂ ਦਾ ਜਿਵੇਂ ਸਾਰੀ ਗੱਲ ਹੁਣ ਪਿੱਛੇ ਰਹੀ ਤੇ ਕੋਈ ਸ਼ੈ ਨਹੀਂ ਸਾਰੀ ਗੱਲ ਤੁਹਾਨੂੰ ਸੁਣਾਤੀ ਸਾਰਾ ਇਹਨਾਂ ਦਾ ਤੁਹਾਨੂੰ ਪਿੰਡ ਦਾ ਵਿਜ਼ਿਟ ਕਰਵਾਇਆ ਤੇ ਇਸ ਪਿੰਡ ਵਿੱਚ ਜਿਵੇਂ ਤੁਸੀਂ ਕਹੋਗੇ ਬਾਰ-ਬਾਰ ਇਹ ਗੱਲ ਨੂੰ ਕਰਦਾ ਪੂਰੇ ਪਿੰਡ ਦੇ ਵਿੱਚ ਇੱਕੋ ਹੀ ਇਹ ਪਰਿਵਾਰ ਜਿਵੇਂ ਇਹਨਾਂ ਜ਼ਬਾਨੀ ਤੁਸੀਂ ਸੁਣਿਆ ਕਿ ਕੋਈ ਹਿੰਦੂ ਪਰਿਵਾਰ ਨੇ ਜਿਹੜੇ ਰਹਿ ਰਹੇ 2 ਬੱਚੇ ਇਹਨਾਂ ਦੇ ਸਿੱਖ ਨੇ ਨਾ ਬਣਾਏ ਬਾਕੀ ਇਹਨਾਂ ਦੇ 7 ਘਰ ਦੇ ਜਿਹੜੇ ਤੇ ਬੱਚੇ ਨੇ ਇੱਕ ਇਹਦਾ ਵਾਲਦ ਤੇ 1-2 ਜੀ ਇਹ ਆਪ ਨੇ ਤੇ ਇਹ ਇੱਥੇ ਰਹਿ ਰਹੇ ਨੇ ਤੁਹਾਨੂੰ ਸਾਰਾ ਘਰ ਹੀ ਵਾਸਤਾ ਜਿਹੜੇ ਹਾਲਾਤ ਨੇ ਜਿਵੇਂ ਇਹਨਾਂ ਦੱਸਿਆ ਕਿ ਸਾਡੀ ਜਿਹੜੀ ਬੱਚੀ ਨੇ ਦਿਲ ਰੱਖਿਆ ਵੇਖੋ ਜੀ ਧੀਆਂ ਜਿਹੜੀਆਂ ਸਾਂਝੀਆਂ ਹੁੰਦੀਆਂ ਨੇ ਭਾਵੇਂ ਉਹ ਕਿਸੇ ਵੀ ਮਜ਼ਹਬ ਕਿਸੇ ਵੀ ਧਰਮ ਦੀਆਂ ਹੋਣ ਤੇ ਅਗਰ ਸਾਡੇ ਨਾਲ ਅੱਲਾ ਨਾ ਕਰੇ ਕੋਈ ਇੰਜ ਦਾ ਮਸਲਾ ਬਣੇ ਕਿ ਦਿਲ ਰੱਖੇ ਹੋਣ ਉਹਨਾਂ ਲਾਲਚ ਆਣ ਕੇ ਜਿਹੜਾ ਇਹਨਾਂ ਨੂੰ ਜਵਾਬ ਦਿੱਤਾ ਕਿ ਤੁਸੀਂ ਸਮਾਨ ਨਹੀਂ ਬਣਾਇਆ ਤੇ ਇਸ ਟਾਈਮ ਜਿਵੇਂ ਦਾ ਦੌਰ ਚੱਲਦਾ ਜਿੰਨੀ ਮਹਿੰਗਾਈ ਹੈ ਨਹੀਂ ਕੋਈ ਕਰ ਸਕੇ ਇਹਨਾਂ ਨੇ ਦੱਸਿਆ ਕਿ ਕੱਪੜੇ ਚੰਦ ਬਣਾਏ ਸਨ ਤੇ ਉਹ ਉਹਨਾਂ ਨੇ ਆਣ ਕੇ ਜਵਾਬ ਦਿੱਤਾ ਘਰ ਆਣ ਕੇ ਜਵਾਬ ਦਿੱਤਾ ਕਿਉਂ ਜੀ ਤੁਸੀਂ ਦੱਸਦੇ ਆਈਆਂ ਦੋਵੇਂ ਬੱਚਿਆਂ ਦਾ ਉਹਨਾਂ ਕਹੇ ਜੀ ਲਹਿੰਗਾ ਬਣਾ ਫਲਾਣ ਬੱਚੀ ਉਹ ਸਰਦਾਰ ਬਣੀ ਤੇ ਉਹਨਾਂ ਆਣ ਕੇ ਇੱਥੇ ਘਰ ਜਵਾਬ ਦੇ ਕੇ ਤੇ ਮੈਨੂੰ ਤੁਰ ਤੇ ਉਹ ਨਹੀਂ ਹੋ ਸਕਿਆ ਤੇ ਅਗਰ ਕੋਈ ਵੀਰ ਭਰਾ ਭਾਵੇਂ ਮੁਸਲਮਾਨ ਹੈ ਬਾਹਰ ਜਿਹੜੇ ਸਾਹਿਬ ਹਸੀਅਤ ਅਗਰ ਕੋਈ ਇਹਨਾਂ ਦੀ ਇਮਦਾਦ ਕਰਨਾ ਚਾਹੇ ਅਸੀਂ ਇਹਨਾਂ ਦੇ ਅਕਾਊਂਟ ਨੰਬਰ ਦਾਂਗੇ ਇਹਨਾਂ ਨਾਲ ਡਾਇਰੈਕਟ ਤੁਸੀਂ ਰਾਬਤਾ ਕਰ ਸਕਦੇ ਹੋ
ਜਾਂ ਇਹਨਾਂ ਦਾ ਉਂਝ ਤੁਸੀਂ ਕੋਈ ਘਰ ਇਹਨਾਂ ਦਾ ਥੋੜਾ ਬਹੁਤਾ ਸਹੀ ਕਰਨਾ ਚਾਹੋ। ਤੇ ਬਾਕੀ ਆ ਇਹਨਾਂ ਦਾ ਵੱਡਾ ਬੇਟਾ ਜਿਹੜਾ ਪੂਰਨ ਚੰਦ ਕਰਦਾ, ਤੈਨੂੰ ਪੁੱਛਿਆ ਜਿਵੇਂ ਕੰਮ ਕਰਦੇ ਵੀ ਕਰਦਾ ਹੈ। ਅੱਜ ਕੱਲ ਇਵੇਂ ਦਾ ਇੰਨੀ ਮਹਿੰਗਾਈ ਪਾਕਿਸਤਾਨ 'ਚ ਹੋਈ ਹੈ ਕਿ ਜਿੰਨੇ ਕਰਦੇ ਫਿਰਦੇ ਨੇ ਉਹਨੇ ਕਰਦੇ ਫਿਰ ਵੀ ਪੂਰੀ ਨਹੀਂ ਪੈਂਦੀ ਹੈ, ਤੁਹਾਨੂੰ ਵੀ ਪਤਾ ਹੀ ਹੈ। ਅਗਰ ਕੋਈ ਇਹਨਾਂ ਮਦਦ ਕਰਨਾ ਚਾਹੁੰਦਾ ਤਾਂ ਅਸੀਂ ਇਹਨਾਂ ਦਾ ਲਿੰਕ ਜਿਹੜਾ ਦੇ ਦਾਂਗੇ ਅਕਾਊਂਟ ਦਾ। ਅਗਰ ਇਹਨਾਂ ਦਾ ਅਕਾਊਂਟ ਨਾ ਹੋਇਆ ਤੇ ਫੋਨ ਨੰਬਰ ਇਹਨਾਂ ਦਾ ਦਾਂਗੇ, ਤੁਸੀਂ ਇਹਨਾਂ ਨਾਲ ਕੋਈ ਸੰਬੰਧ ਕਰ ਲਿਆ, ਜਿਵੇਂ ਵੀ ਤੁਸੀਂ ਇਹਨਾਂ ਨਾਲ ਰਾਬਤਾ ਕਰਕੇ ਜਿਵੇਂ ਵੀ ਤਰੀਕਾ ਇਹਨਾਂ ਨੂੰ ਪਹੁੰਚਾ ਸਕਦੇ, ਉਹਨਾਂ ਨੂੰ ਮਦਦ ਕਰ ਸਕਦੇ ਹੋ। ਤੇ ਚਲੋ ਬੜੀ ਮਿਹਰਬਾਨੀ ਜੀ, ਤੁਸੀਂ ਸਾਡੀ ਜਿਹੜੀ ਵੀਡੀਓ ਵੇਖੀ ਤੈਨੂੰ ਵੱਧ ਤੋਂ ਵੱਧ ਕੇ ਸ਼ੇਅਰ ਕਰਨਾ, ਤੇ ਤੁਹਾਡਾ ਵੀ ਬੜੀ ਮਿਹਰਬਾਨੀ। ਕੋਈ ਵਿੱਚ ਗੱਲ ਨਹੀਂ ਕੋਈ ਕਰਨ ਵਾਲੀ, ਅਸੀਂ ਸਾਰੀ ਸ਼ੇਅਰ ਕਰਦੀ। ਅਗਰ ਤੁਹਾਨੂੰ ਕੋਈ ਬੇਇੱਜ਼ਤੀ ਮਹਿਸੂਸ ਨਾ ਕਰੋ ਕਿ ਵੀ ਚੋਕ ਕੱਟੀ ਕਿਦੋਂ, ਨਹੀਂ ਤੁਸੀਂ ਕਰ ਦਿਓ ਸਾਡੀ। ਕੋਈ ਨਹੀਂ ਇੱਜ਼ਤ ਬੇਇੱਜ਼ਤੀ ਵਾਲਾ ਯਾਰ ਇਹਦੇ ਵਿੱਚ ਕਿਹੜੀ ਗੱਲ ਹੈ।